ਲਓ ਜੀ ਮਿੱਤਰੋ ਤੇ ਬੇਲੀਓ, ਭੈਣੋ ਤੇ ਭਰਾਓ, ਅੱਜ ਏ ਤੀਜਾ ਦਿਹਾੜਾ ਤੀਸਰੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਦਾ ਤੇ ਸਫਰ ਨੋਸ਼ ਪੰਜਾਬੀ ਦੇ ਨਾਲ ਮੈਂ ਹਾਂ ਤੁਹਾਡਾ ਵੀਰ ਤੇ ਭਰਾ ਮੁਦੱਸਰ ਨਵਾਜ਼ ਚੱਦੜ। ਮਿਲ ਜੁਲ ਕੇ ਅਸੀਂ ਵੱਧ ਰਹੇ ਹਾਂ ਪਲਾਕ ਲਾਹੌਰ ਦੀ ਤਰਫ। ਸਾਡਾ ਕਾਫਲਾ ਮਾਸ਼ਾਅੱਲਾ ਜਿਵੇਂ ਕਹਿੰਦੇ ਨਾ ਬੰਦਾ ਇੱਕ ਫਰਦ ਤੋਂ ਸ਼ੁਰੂ ਹੁੰਦਾ ਹੈ, ਫਿਰ ਅਫਰਾਦ ਬਣਦੇ ਨੇ, ਫਿਰ ਇੱਕ ਕਮਿਊਨਿਟੀ ਬਣ ਕੇ ਮੁਆਸ਼ਰਾ ਬਣਦਾ ਹੈ। ਸਾਡੇ ਫਰਦ ਜਿਹੜੇ ਨਾ ਪੰਜਾਬੀ ਨੂੰ ਪਿਆਰ ਕਰਨ ਵਾਲੇ, ਜਿਵੇਂ ਅਸੀਂ ਥੋੜਾ ਜਿਹਾ ਪਿਆਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਇੱਕ ਕਦਮ ਅਸੀਂ ਗਏ ਤੇ 10 ਕਦਮ ਹੁਣ ਸਾਨੂੰ ਪਿਆਰ ਮਿਲਿਆ ਹੈ। ਹਾਂਜੀ, ਤੇ ਫਿਰ ਅਸੀਂ ਪਹੁੰਚ ਚੁੱਕੇ ਹਾਂ ਪਲਾਕ ਲਾਹੌਰ, ਜਿੱਥੇ ਹੋ ਰਹੀ ਹੈ ਤੀਸਰੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ। 2 ਦਿਨ ਮੇਜ਼ਬਾਨੀ ਤੋਂ ਬਾਅਦ ਅੱਜ ਸਫਰ ਨੋਸ਼ ਪੰਜਾਬੀ ਟੀਮ ਨੂੰ ਬਾਕੀ ਮੇਜ਼ਬਾਨ ਰਲ ਮਿਲ ਕੇ ਜੀ ਆਇਆਂ ਨੂੰ ਆਖ ਰਹੇ ਹਨ, ਕਿਉਂਕਿ ਸਫਰ ਨੋਸ਼ ਪੰਜਾਬੀ ਦੀ ਟੀਮ ਨੇ ਇਸ ਤੀਜੀ ਇੰਟਰਨੈਸ਼ਨਲ ਕਾਨਫਰੰਸ ਦਾ ਇਕੱਠ ਵੱਡਾ ਕਰਨ ਵਾਸਤੇ ਭਰਪੂਰ ਕਿਰਦਾਰ ਅਦਾ ਕੀਤਾ ਹੈ। ਬਾਕੀ ਲੋਕ ਤੇ ਮੇਜ਼ਬਾਨੀ ਦੇ ਮਜ਼ੇ ਲੈ ਰਹੇ ਸਨ, ਲੇਕਿਨ ਮੇਰੇ ਦਿਲ ਦੇ ਵਿੱਚ ਇੱਕੋ ਹੀ ਗੱਲ ਵੱਜ ਰਹੀ ਸੀ ਕਿ ਤੇਰਾ ਇਹੋ ਜਿਹਾ ਇਸਤਕਬਾਲ ਹੋ ਸੀ। ਜਨਾਬ ਨਾਸਰ ਢਿੱਲੋਂ, ਅਹਿਮਦ ਰਜ਼ਾ ਪੰਜਾਬੀ, ਸੈਫ ਚੀਮਾ ਤੇ ਪੂਰੀ ਮੇਜ਼ਬਾਨ ਟੀਮ ਤੀਸਰੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਦੀ ਉੱਥੇ ਮੌਜੂਦ ਸੀ। ਬੜਾ ਪੁਰਜੋਸ਼ ਇਸਤਕਬਾਲ ਕੀਤਾ ਗਿਆ, ਸਾਡੇ ਨਾਲ ਰਲ ਕੇ ਭੰਗੜੇ ਪਾਏ ਗਏ ਤੇ ਨਾਅਰੇ ਮਾਰਦਿਆਂ ਹੋਇਆਂ ਸਫਰ ਨੋਸ਼ ਪੰਜਾਬੀ ਦੀ ਟੀਮ ਹਾਲ ਦੇ ਵਿੱਚ ਪਹੁੰਚੀ। ਸਾਡੀ ਮਾਂ ਬੋਲੀ ਏ ਪੰਜਾਬੀ, ਗੱਜ ਵੱਜ ਕੇ ਬੋਲੇ ਪੰਜਾਬੀ। ਸਾਡੀ ਮਾਂ ਬੋਲੀ ਏ ਪੰਜਾਬੀ, ਗੱਜ ਵੱਜ ਕੇ ਬੋਲੇ ਪੰਜਾਬੀ। ਸਾਡੀ ਮਾਂ ਬੋਲੀ ਏ ਪੰਜਾਬੀ, ਗੱਜ ਵੱਜ ਕੇ ਬੋਲੇ ਪੰਜਾਬੀ। ਸਲਾਮ ਹੈ ਤੁਹਾਨੂੰ ਸਰ ਚੀਮਾ ਸਾਹਿਬ, ਹੋਤਾ ਤੁਹਾਡੀਆਂ ਬਹੁਤ ਆਗੇ ਵੈਰੀ ਗੁੱਡ, ਜਿੰਦਾਬਾਦ। ਜਿਵੇਂ ਅਸੀਂ ਹਾਲ ਦੇ ਅੰਦਰ ਪਹੁੰਚੇ ਹਾਂ ਤੇ ਅਫਜ਼ਲ ਸਾਹਰ ਸਾਹਿਬ ਪਹਿਲੇ ਉੱਥੇ ਮੌਜੂਦ ਸਨ। ਜਨੌਰਾਂ ਤੋਂ, ਪੰਛੀਆਂ ਤੋਂ, ਜਿੱਦਾਂ ਦੀਆਂ ਚੀਂ ਦੀ ਆਵਾਜ਼ ਤੋਂ ਚਿੜੀ ਤੋਂ ਨਿਕਲ ਆਈ ਹੈ ਤੇ ਇੰਝ ਰਿੰਗਣ ਦੀ ਆਵਾਜ਼ ਤੋਂ ਅਸੀਂ ਉਹਦੀ ਸਾਊਂਡ, ਜਿਸ ਤਰ੍ਹਾਂ ਦੀ ਸਾਊਂਡ ਸਾਡੇ ਮੱਥੇ ਲੱਗੀ। ਪੁਰਾਣੀ ਗੱਲ ਜਦੋਂ ਅਸੀਂ ਜੰਗਲਾਂ 'ਚ ਰਹਿੰਦੇ ਸਾਂ, ਬਾਅਦ 'ਚ ਸ਼ਿਕਾਰ ਦੀ ਜ਼ਿੰਦਗੀ। ਅਫਜ਼ਲ ਸਾਹਰ ਸਾਹਿਬ ਦੇ ਥੋੜੇ ਚੁਟਕਲੇ ਸੁਣੇ ਤੇ ਖਬਰ ਮਿਲੀ ਕਿ ਚਨਿਓਟ ਗ੍ਰੈਜੂਏਟ ਕਾਲਜ ਤੋਂ ਫੈਸਲ ਜੱਫਾ ਸਾਹਿਬ ਤੇ ਉਹਨਾਂ ਦੇ ਸਟੂਡੈਂਟ ਝੁੰਬਰ ਪੇਸ਼ ਕਰ ਰਹੇ ਨੇ। ਤੇ ਫਿਰ ਇਹ ਸੁਣਦੇ ਆਂ ਅਸੀਂ ਸਾਰੇ ਹੀ ਬਾਹਰ ਲੋਕ ਰਕਸ ਵੇਖਣ ਵਾਸਤੇ ਮੇਨ ਗਰਾਊਂਡ ਵਿੱਚ ਪਹੁੰਚ ਗਏ। ਆਓ ਵੇਖੀਏ ਫਿਰ ਪੰਜਾਬੀ ਸਕਾਫਤ ਤੇ ਆਪਣਾ ਕਲਚਰ, ਪੇਸ਼ੇ ਖਿਦਮਤ ਤੇ ਪੰਜਾਬੀ ਝੁੰਮਰ। ਝੁੰਮਰ ਵੇਖਣ ਤੋਂ ਬਾਅਦ ਮੇਨ ਹਾਲ ਵਿੱਚ ਬਾਕੀ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਮੁਸਤਨਸਨ ਹੁਸੈਨ ਤਾਰੜ ਸਾਹਿਬ ਤੇ ਸੁਹੇਲ ਅਹਿਮਦ ਅਜ਼ੀਜ਼ੀ ਸਾਹਿਬ ਦੀ ਆਮਦ ਨੇ ਕਾਨਫਰੰਸ ਨੂੰ 4 ਚੰਨ ਲਾ ਦਿੱਤੇ। ਮੈਨੂੰ ਮੈਂ ਮਤਲਬ ਬਾਰ-ਬਾਰ ਨਹੀਂ ਕਹਿੰਦਾ ਕਿ ਬਈ ਮੇਰੇ ਸ਼ਕਲ ਜ਼ਰਾ ਘੱਟ ਹੈ, ਮੈਂ ਮੁਖਤਸਰ ਜੀ ਗੱਲ ਕਰਾਂਗਾ। ਬਹੁਤ ਸ਼ੁਕਰੀਆ ਅਦਾ ਕਰਾਂਗਾ ਮੈਂ ਤੇ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਵੱਲੋਂ ਵੀ ਕਿ ਇਹਨਾਂ ਨੇ ਬੜੀ ਇਹਨਾਂ ਦੀ ਮਿਹਰਬਾਨੀ ਕਿ ਇਹਨਾਂ ਨੇ ਮਾਂ ਬੋਲੀ ਦੀ ਖਿਦਮਤ ਦਾ ਬੀੜਾ ਉਠਾਇਆ ਹੈ। ਤੇ ਇਸ ਤੋਂ ਫੌਰਨ ਬਾਅਦ ਇੱਕ ਡਿਸਕਸ਼ਨ ਪੈਨਲ ਰੱਖਿਆ ਗਿਆ ਸੀ, ਜਿੰਦਾ ਮੁੱਦਾ ਇਹ ਸੀ ਕਿ ਮਜ਼ਹਬ ਤੇ ਜ਼ੁਬਾਨ ਦਾ ਆਪਸ ਦੇ ਵਿੱਚ ਤਾਲੁਕ ਕੀ। ਕਿਸਮ ਦਾ ਟੌਪਿਕ ਜਿਹੜਾ ਸੀ ਸੂਫੀਆ ਇਕਰਾਮ ਦਾ ਵੀ ਆਇਆ, ਬਜ਼ੁਰਗਾਂ ਨੇ ਦੀਨ ਦਾ ਔਰ ਦੁਨੀਆਦਾਰਾਂ ਦਾ ਵੀ, ਔਰ ਆਪਣੀ ਪੰਜਾਬੀ ਜ਼ੁਬਾਨ ਦੇ ਨਾਲ ਇਹਦੇ ਉੱਤੇ ਕਾਫੀ ਕੋਸ਼ਿਸ਼ ਹੋਈ ਆ ਔਰ ਕਾਫੀ ਕੁਝ ਬੋਲਿਆ ਗਿਆ। ਜਿਵੇਂ ਕਿ ਕੁਝ ਲੋਕ ਪੰਜਾਬੀ ਜ਼ੁਬਾਨ ਨੂੰ ਖਾਸ ਮਜ਼ਹਬਾਂ ਨਾਲ ਜੋੜਦੇ ਨੇ, ਉਹਦੀ ਵਜ਼ਾਹਤ ਵੀ ਕੀਤੀ ਗਈ ਤੇ ਉਸ ਤੋਂ ਬਾਅਦ ਮਹਿਮਾਨਾਂ ਨੂੰ ਤਹਾਇਫ ਵੀ ਪੇਸ਼ ਕੀਤੀ ਗਈ। ਪੰਜਾਬੀ ਦੀ ਗੱਲ ਹੋਵੇ ਤੇ ਮਾਹੌਲ ਜਾਂ ਹਾਸਾ ਮਜ਼ਾਕ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਇੱਕ ਫੋਕ ਗੀਤ ਤੋਂ ਬਾਅਦ ਤਸ਼ਰੀਫ ਲਿਆਏ ਸਖਾਵਤ ਨਾਲ ਤੇ ਸਲੀਮ ਅਲਬੇਲਾ। ਆਓ ਸੁਣੀਏ ਉਹਨਾਂ ਦੀਆਂ ਗੱਲਾਂ ਤੇ ਮਾਹੌਲ ਜ਼ਰਾ ਮੁਖੌਲੀਆ ਕਰੀਏ। ਭਾਜੀ ਤੁਸੀਂ 3 ਘੰਟੇ ਨਹਿਰ ਤੇ ਖਲੋਤੇ ਰਹਿੰਦੇ
ਅਸੀਂ ਨਹਿਰ ਤੇ ਖਲੋਤੇ ਸੀ ਤੇ ਇਹੋ ਜਿਹੀਆਂ ਚੀਜ਼ਾਂ ਨਹਿਰ ਚੋਂ ਕੱਢੀਆਂ ਨੇ। ਇਹ ਚੀਜ਼ ਕੱਢ ਕੇ ਨਾ ਜਿਹਦੀ ਹੋਵੇ ਉਹਦੀ ਦੇਈਦੀ ਆ, ਕਿਸੇ ਨੇ ਘਰ ਹੀ ਰੱਖ ਲਈ। ਹੋਰ ਮਾਰਾ ਤੂੰ ਜਿਹੜਾ ਮੈਂ ਕਿਹਾ ਇਹਨੂੰ ਹੀ ਘਰ ਰੱਖ ਲਓ, ਹੋਰ ਜਾਨਵਰ ਰੱਖਣ ਤੋਂ ਬਿਹਤਰ ਹੈ। ਮਾਸ਼ਾਅੱਲਾ ਅੱਜ ਪੈਂਟ ਕੋਟ ਐਡਾ ਸੋਹਣਾ ਲੱਗਦਾ, ਬੰਦ ਬੈਂਕ ਦਾ ਮੈਨੇਜਰ ਹੁੰਦਾ। ਇਹਦੇ ਬੈਂਕ ਦੀ ਚੈੱਕ ਦੀ ਸ਼ਰਟ ਜਮ੍ਹਾਂ ਕਰਾਉਣ ਚਲਾ ਗਿਆ। ਇਹ ਜਾਲੀ 5000 ਦਾ ਨੋਟ ਜਾ ਕੇ ਕਹਿੰਦਾ ਜਮਾ ਕਰ ਲਓ, ਕਹਿੰਦੇ ਇਹ ਜਾਲੀ ਹੈ, ਕਹਿੰਦਾ ਤੁਸੀਂ ਮੇਰੇ ਅਕਾਊਂਟ 'ਚ ਹੀ ਕਰਨਾ। ਔਰ ਮਾਸ਼ਾਅੱਲਾ ਸਲੀਮ ਭਾਈ ਦੀ ਸਿਹਤ ਵੇਖੋ, ਇਹੋ ਜਿਹਾ ਬੰਦਾ ਬੈਂਕ 'ਚ ਜਾਵੇ ਤੇ ਇਹੋ ਜਿਹਾ ਦਾ ਮੈਨੇਜਰ ਚੂਹਾ ਹੁੰਦਾ। ਬਾਅਦ ਚੋਂ ਰੋ ਰਿਹਾ, ਕੀ ਹੋਇਆ, ਮੇਰੇ ਮੈਨੇਜਰ ਨੂੰ ਬਿੱਲੀ ਲੱਗ ਗਈ। ਇਹੋ ਜਿਹੇ ਮੈਨੇਜਰ ਦੀ ਬੈਂਕ ਦੀ ਸਿਰਫ ਇਹ ਡਿਊਟੀ ਹੁੰਦੀ ਹੈ, ਤੂੰ ਪਾਟੇ ਨੋਟਾਂ ਨੂੰ ਟੇਪ ਲਾਉਣੀ ਹੈ। ਬਹੁਤ ਸ਼ੁਕਰੀਆ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਮੁਬਾਰਕ। ਇਹ ਜੀ ਸਭ ਤੋਂ ਪਹਿਲੇ ਬੜੀ ਮੁਹੱਬਤ ਹੈ ਪੰਜਾਬੀ ਕਾਨਫਰੰਸ ਵਾਲਿਆਂ ਦੀ, ਜਿਹੜੇ ਵਾਜਦ ਭਾਈ ਦੀ ਮਾਸ਼ਾਅੱਲਾ ਦੇਖੋ ਕਿੰਨਾ ਲੱਗਦਾ ਐਡਾ ਮੂੰਹ ਹੈ, ਲੱਗਦਾ ਪੂਰੇ ਪਿੰਡ ਨੇ ਰਲ ਕੇ ਖੋਤਾ ਪਾੜਿਆ। ਚਲੋ ਯਾਰ ਵੱਡਾ ਮੂੰਹ ਹੈ, ਕੋਈ ਪਰਸਨੈਲਿਟੀ ਹੈ, ਬੰਦਾ ਸੋਹਣਾ ਲੱਗਦਾ ਹੈ। ਦੇਖੋ ਇਹ ਕੀ ਮੂੰਹ, ਸਵੇਰੇ ਸਵੇਰੇ ਉੱਠ ਕੇ ਸ਼ੇਵ ਨਹੀਂ ਕਰਦੇ, ਸ਼ਾਰਪਨਰ 'ਚ ਮੂੰਹ ਦੇ ਕੇ ਬੱਚਿਆਂ ਨੂੰ ਕਹਿੰਦਾ ਲੱਤਾਂ ਘੁਮਾ ਦੇ। ਔਰ ਜਿਹੜਾ ਮੂੰਹ ਇਹਦਾ ਨਾਈਮ ਸ਼ੇਵ ਨਹੀਂ ਕਰਦਾ। ਉਹ ਜਿਹੜੇ ਵਾਢੀਆਂ ਕਰਨ ਵਾਲੇ ਵੀ ਉਹ ਹੁੰਦੇ ਨਾਲੇ ਢੋਲੇ ਮਾਈਏ ਉਹਨਾਂ ਨਾਲ ਵੈਸੇ ਸਲੀਮ ਸਾਹਿਬ ਸਲੀਮ ਮੱਛੀ ਫੜਨ ਦੀ ਇਹਨੇ ਕੁੰਡੀ ਸੁੱਟੀ, ਮੱਛੀ ਇਹਨੂੰ ਖਿੱਚ ਕੇ ਅੰਦਰ ਲਾ ਗਿਆ। ਮੱਛੀ ਬੱਚੀਆਂ ਨੂੰ ਕਹਿੰਦੀ ਸੀ ਆਓ ਨਹੀਂ, ਮੈਂ ਮੱਛੀ ਫੜੀ। ਸਲੀਮ ਸਾਹਿਬ ਨੇ ਇੰਜੀ ਹੁੰਦੀ ਹੈ ਤੇ ਇੱਕ ਵਾਰੀ ਗਰਮੀਆਂ ਹੀ ਨਹਿਰ ਤੇ ਨਹਾਣਗੇ, ਇਹਨਾਂ ਨੇ ਪਾਣੀ ਛਾਲ ਮਾਰੀ, ਮੂੰਹ ਬਾਹਰ ਕੱਢਿਆ ਤੇ ਸਾਹਮਣੇ ਸੱਪ ਇਹਨਾਂ ਨੂੰ ਵੇਖ ਕੇ ਕਹਿੰਦਾ ਉਹ ਸੱਪ। ਇਹ ਮੈਨੂੰ ਮਿਲਿਆ, ਰਗੜਾਂ ਲੱਗੀਆਂ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਂ ਕੱਲ ਨਹਿਰ ਤੇ ਗਿਆ ਸੀ, ਸਾਰਿਆਂ ਨੇ ਨਹਿਰ ਤੋਂ ਪੁਲ ਤੋਂ ਛਾਲਾਂ ਮਾਰੀਆਂ, ਇਹਨੇ ਅੰਡਰਪਾਸ 'ਚ ਮਾਰਤੀ। ਸਲੀਮ ਸਾਹਿਬ ਨੇ ਸੁੱਕੀ ਨਹਿਰ 'ਚ ਛਾਲ ਮਾਰਨ ਲਈ ਨਾ ਬਾਹਰੋਂ ਪਾਣੀ ਉੱਤੇ ਪਾ ਲਿਆ, ਗਿੱਲਾ ਹੋ ਕੇ ਮਾਰ ਲਿਆ ਸਰ। ਬਹੁਤ ਸਲੀਮ ਸਾਹਿਬ ਠੀਕ ਹੋ? ਢੋਲਕਾਲਾ ਤੁਸੀਂ ਲਿਆਏ, ਇਹਦੇ ਕੋਲ ਕੋਈ ਫਾਇਦਾ ਵੀ ਲੈਣਾ। ਆਹੋ ਇੱਕ ਆਰਫ ਲੋਹਾਰ ਸਾਹਿਬ ਸਾਡੇ ਬਹੁਤ ਵੱਡੇ ਫਨਕਾਰ ਰਹੇ। ਕਿਆ ਬਾਤ, ਉਹਨਾਂ ਨੇ ਕਿਹਾ ਉਹ ਇੱਕ ਜਗ੍ਹਾ ਤੇ ਗਾਉਣ ਵਾਸਤੇ ਗਏ, ਉਹਨਾਂ ਦਾ ਸਟਾਈਲ ਤੁਹਾਨੂੰ ਪਤਾ ਹੈ ਮਾਸ਼ਾਅੱਲਾ ਪੰਜਾਬ ਖਿੜ ਜਾਂਦਾ ਉਹਨਾਂ ਨੂੰ ਦੇਖ ਕੇ। ਉਹਨਾਂ ਦੀ ਡਰੈਸਿੰਗ, ਉਹਨਾਂ ਦੇ ਗੁਫ਼ਤਗੂ, ਉਹਨਾਂ ਦਾ ਗਾਣ ਦਾ ਸਟਾਈਲ, ਉਹ ਲੱਗਦਾ ਕਿ ਵਾਕਈ ਪੰਜਾਬ ਵਿੱਚ ਸਾਡੀ ਨਾ ਤਾਕਤ ਹੈ ਬਹੁਤ ਵੱਡੀ। ਉਹ ਇੱਕ ਜਗ੍ਹਾ ਤੇ ਗਾਉਣ ਗਏ ਨੇ ਤੇ ਉਹਨਾਂ ਨੂੰ ਕਿਸੇ ਨੇ ਫਰਮਾਇਸ਼ ਕਰਤੀ ਕਿ ਸਾਨੂੰ ਉਹ ਗਾਣਾ ਸੁਣਾਓ, ਮੈਂ ਅੰਬ ਚੂਪਣ ਲਈ ਗਈ ਬਾਗ 'ਚ ਫੜੀ ਗਈ। ਮੈਡਮ ਨੂਰ ਚਾਂਦੀ ਦਾ ਗਾਇਆ ਹੋਇਆ ਗਾਣਾ ਆਰਫ ਲੋਹਾਰ ਸਾਹਿਬ ਨੂੰ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਕਿਵੇਂ ਗਾਇਆ, ਜੀ ਆਓ ਜਰਾ ਖੜੇ ਹੋ ਜਾਓ। 2 1 2 3 ਟਿੰਗ ਟਿੰਗ ਡਿੰਗ ਡਿੰਗ ਟਿੰਗ ਟਿੰਗ ਡਿੰਗ ਡਿੰਗ ਟਿੰਗ ਡਿੰਗ ਡਿੰਗ ਟਿੰਗ ਡਿੰਗ ਮੇਰਾ ਸੋਹਣਾ ਅੰਬਸਤਾਨ ਟਿੰਗ ਡਿੰਗ ਡਿੰਗ ਟਿੰਗ ਟਿੰਗ ਡਿੰਗ ਇੱਥੇ ਕਿਸੇ ਦੀ ਅੰਬ ਦਾ ਘਾਟਾ ਨਹੀਂ ਟਿੰਗ ਡਿੰਗ ਡਿੰਗ ਟਿੰਗ ਟਿੰਗ ਡਿੰਗ ਏ ਅੰਬ ਤੂੰ ਲੈ ਜਾ ਚੁੱਪ ਕਰਕੇ ਵਿਸਿਆਈ ਏ ਪਾਟਾ ਨਹੀਂ ਮੈਂ ਅੰਬ ਚੁੱਪਣ ਲਈ ਗਈ ਮੈਂ ਬਾਗ ਵਿੱਚ ਮੈਂ ਤੇ ਅੰਬ ਚੁੱਪਣ ਲਈ ਗਈ ਅੰਬ ਪੁੱਟ ਤੂੰ 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 ਕਰੇ ਸਾਈ ਐਵੇਂ ਮਾਲੀ ਕੋਲੋਂ ਕਿਹੜੀ ਗੱਲੋਂ ਡਰੇ ਸਾਈ ਉਹ ਮੈਂ ਤੇ ਅੰਬ ਚੁੱਪ ਮੈਂ ਤੇ ਬਾਗ ਵਿੱਚ ਹੈ ਮੈਂ ਤੇ ਅੰਬ ਚੁੱਪਣ ਗਈ ਅੰਬ ਲੈ ਬੜੀ ਵਿੱਚ ਰੋਈ ਅੰਬ ਓਏ ਅੰਬ ਲੈ ਬੜੀ ਵਿੱਚ ਉੱਥੇ ਚੁੱਪ ਚੁੱਪ ਕਮਲੀ ਹੋਈ ਓਏ ਅੰਬ ਲੈ ਬੜੀ ਵਿੱਚ ਰੋਈ ਉੱਥੇ ਚੁੱਪ ਚੁੱਪ ਕਮਲੀ ਹੋਈ ਉਹ ਲੰਗੜਾ ਅੰਬ ਨਹੀਂ ਉਹ ਦੇਂਦਾ ਕੋਈ ਓ ਮੈਂ ਤੇ ਅੰਬ ਚੂਪਣ ਮੈਂ ਤੇ ਬਾਗ ਵਿੱਚ ਮੈਂ ਤੇ ਅੰਬ ਚੂਪਣ ਗਈ ਅੰਬਾਂ ਛੁਪਾ ਲੋ ਕੁੜੀਓ ਵਾਹ ਵਾਹ ਵਾਹ, ਬਹੁਤ ਸ਼ੁਕਰੀਆ। ਬਹੁਤ ਮੁਹੱਬਤਾਂ ਦੀਆਂ ਇਹ ਜਿਹੜੀਆਂ ਸਾਂਝਾਂ ਨੇ, ਅੱਲਾਹ ਤਾਲਾ ਇਹਨਾਂ ਨੂੰ ਕਾਇਮ ਰੱਖੇ ਔਰ ਇਸੇ ਤਰ੍ਹਾਂ ਵਧਾਈ ਰੱਖੇ। ਨਾਸਰ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਜਿੰਨੇ ਵੀ ਇੰਤਜ਼ਾਮੀਆਂ ਨੇ ਜਿਹੜੇ ਇਸ ਕੰਮ 'ਚ ਲੱਗੇ ਹੋਏ ਨੇ। ਲੀਮਲ ਬੇਲਾ ਤੇ ਫਰੀਹਾ ਕਮਾਲ ਨੇ ਗਾਣਾ ਵੀ ਗਾਇਆ, ਆਓ ਉਹ ਵੀ ਇੰਜੋਏ ਕਰੀਏ। ਮਿਹਰਬਾਨੀ। ਤੇ ਇੱਕ ਗਾਣਾ ਸੀ ਗਾਇਆ ਜੀ, ਦੋਨਾਂ ਨੇ ਰਲ ਕੇ ਤੁਹਾਨੂੰ ਅਸੀਂ ਸੁਣਾਉਂਦੇ ਹਾਂ। ਲਓ ਜੀ।
ਨੇੜੇ ਨੇੜੇ ਹੋਏ ਤੇਰੇ ਬਸੇਰੇ ਸਾਹਾਂ ਦੇ ਨੇੜੇ ਨੇੜੇ ਹੋਏ ਤੇਰੇ ਬਸੇਰੇ ਮੇਰੇ ਤੇ ਚੱਲੇ ਹੁਕਮ ਤੇਰਾ ਦਿਲ 'ਚ ਤੇਰੇ ਡੇਰੇ ਡੇਰੇ ਸਾਹਾਂ ਦੇ ਨੇੜੇ ਹੋਏ ਤੇਰੇ ਬਸੇਰੇ ਸਾਹਾਂ ਦੇ ਨੇੜੇ ਹੋਏ ਤੇਰੇ ਬਸੇਰੇ ਮਾਹੀ ਤੇਰੇ ਤੋਂ ਜਗ ਫਿਦਾ ਜਾਈ ਨਾ ਕੋਲ ਮੇਰੇ ਸਾਹਾਂ ਦੇ ਨੇੜੇ ਹੋਏ ਤੇਰੇ ਬਸੇਰੇ ਮੇਰੇ ਤਾਂ ਸੋਹਣੀਏ ਤੂੰ ਜੀਣ ਦੀ ਵਜ੍ਹਾ ਏ ਹੋਣਾ ਨੀ ਤੇਰੇ ਕੋਲੋਂ ਕਦੀ ਵੀ ਜੁਦਾ ਏ ਮੇਰੇ ਤਾਂ ਸੋਹਣੀਏ ਤੂੰ ਜੀਣ ਦੀ ਵਜ੍ਹਾ ਏ ਹੋਣਾ ਨੀ ਤੇਰੇ ਕੋਲੋਂ ਕਦੀ ਵੀ ਜੁਦਾ ਏ ਅੱਖੀਆਂ ਦੇ ਰਾਹੇ ਤੂੰ ਤਾਂ ਵਸ ਗਈ ਏ ਦਿਲ ਵਿੱਚ ਮੇਰੇ ਤੇ ਹੁਣ ਚੱਲੇ ਬਸ ਨਾ ਮੇਰਾ ਏ ਮੇਰਾ ਵੀ ਕੁਝ ਹਾਲ ਦਾਦਾ ਸਾਹਾਂ ਦੇ ਨੇੜੇ ਨੇੜੇ ਹੋਏ ਤੇਰੇ ਬਸੇਰੇ ਸਾਹਾਂ ਦੇ ਨੇੜੇ ਹੋਏ ਤੇਰੇ ਬਸੇਰੇ ਪੰਜਾਬ ਦੀ ਗੱਲ ਹੋਵੇ ਤੇ ਕਿਸਾਨ ਦੀ ਗੱਲ ਨਾ ਹੋਵੇ, ਇਹ ਮੁਮਕਿਨ ਹੀ ਨਹੀਂ। ਇਸ ਕਾਨਫਰੰਸ ਵਿੱਚ ਇੱਕ ਪੈਨਲ ਸਿਰਫ ਕਿਸਾਨੀ ਲਈ ਮੁਖਤਿਸ ਸੀ ਤੇ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਹਾਲ ਤੇ ਬਾਹਰ ਵੀ ਸਾਰਾ ਭਰਿਆ ਹੋਇਆ ਸੀ ਕਿਸਾਨ ਦੀਆਂ ਗੱਲਾਂ ਕਰਨ ਵਾਸਤੇ, ਸੁਣਨ ਵਾਸਤੇ। ਇਫਤਖਾਰ ਨੇਕੋਕਾਰਾ, ਤਾਨੀਲਾਹੀ ਵਿਰਕ, ਆਬਦ ਗਿੱਲ ਤੇ ਰਾਜਾ ਸਦੀਕੁੱਲਾ ਸਾਹਿਬ ਨੇ ਕਿਸਾਨ ਦੀਆਂ ਔਕੜਾਂ ਦੀ ਗੱਲ ਕੀਤੀ ਤੇ ਆਪਣੇ ਮਸਲੇ ਹਕੂਮਤ ਅੱਗੇ ਰੱਖੇ। ਨਾਰਮਲ ਐਵਰੇਜ ਇਹ 40 ਮਣ ਆਪਣਾ, ਜਿਹੜਾ ਇੱਕ ਮਣ ਤੋਂ 40 ਮਣ ਐਵਰੇਜ ਲੈ ਆਉਂਦਾ ਹੈ ਉਹ ਅਜੇ ਵੀ ਕਰਜ਼ਦਾਰ ਹੈ। ਜਿਸ ਬੰਦੇ ਇੱਕ ਤਾਜਰ ਨੇ 1 ਕਿਲੋ ਕਣਕ ਦਾ ਲਿਆ ਹੈ, ਉਸ 950 ਗ੍ਰਾਮ ਦਲੀਆ ਪੈਦਾ ਕੀਤਾ ਉਹਦੇ ਵਿੱਚੋਂ। 950 ਗ੍ਰਾਮ ਦਲੀਆ ਪੈਦਾ, ਉਹ ਕਿਲੋ ਕਣਕ ਦਾ ਸਾਡੇ ਕੋਲ ਕਿਵੇਂ ਲਿਆ 30 ਰੁਪਏ ਕਿਲੋ, ਮਿਸਾਲ 75 ਰੁਪਏ ਕਿਲੋ ਬਣ ਜਾਂਦਾ ਨਾਰਮਲ 3000 ਦੀ ਐਵਰੇਜ ਨਾਲ। ਜਦੋਂ 75 ਰੁਪਏ ਕਿਲੋ ਸਾਡੇ ਕੋਲ ਕਿਲੋ ਕਣਕ ਦਾ ਲੈ ਕੇ 950 ਗ੍ਰਾਮ ਦਲੀਆ ਪੈਕ ਕਰਕੇ ਉਸ ਨੂੰ ਅੱਗੇ ਉਸ ਡਿਵਾਈਡ ਕੀਤਾ, ਸਿਰਫ 400 ਗ੍ਰਾਮ ਦੇ 2 ਪੈਕਟ, 150 ਫਿਰ ਵੀ ਬਚਾ ਲਿਆ। 400 ਗ੍ਰਾਮ ਦਾ ਇੱਕ ਪੈਕਟ ਉਹ ਦੇ ਰਿਹਾ ਹੈ 190 ਰੁਪਏ 'ਚ। ਮਾਰਕੀਟ 'ਚ ਪਤਾ ਕਰ ਲਓ, 75 ਰੁਪਏ ਉਸ ਦਾ ਖਰਚਾ ਹੈ, 35 ਰੁਪਏ ਉਸ ਦੀ ਟੋਟਲ ਕਾਸਟ ਪਾ ਦਿਓ, ਫੈਕਟਰੀ ਦਾ ਖਰਚਾ, ਪੈਕਿੰਗ ਦਾ ਖਰਚਾ, 105 ਰੁਪਏ ਬਣ ਗਿਆ। 105 ਖਰਚ ਕਰਕੇ ਸਾਡੇ ਕੋਲੋਂ 85 ਰੁਪਏ ਬਚਤ ਲੈ ਰਿਹਾ ਹੈ। ਅਸੀਂ ਅਜੇ ਵੀ ਕਰਜ਼ਦਾਰ ਹਾਂ। ਅਸੀਂ ਕਿਉਂ ਕਰਜ਼ਦਾਰ ਹਾਂ? ਸਾਡੇ ਕਰਜ਼ਿਆਂ ਦੀ ਇੱਕ ਵਜ੍ਹਾ ਹੈ। ਮਿਸਾਲ ਦੇ ਤੌਰ ਤੇ 2021-22 ਦੀ ਗੱਲ ਲੈ ਲਓ, ਜਦੋਂ ਮੇਰਾ ਟਾਈਮ ਹੋਇਆ ਮੈਂ ਦੱਸ ਦਿਆ ਬਸ ਨਹੀਂ ਲਾਉਂਦੇ ਨੇੜੇ ਹੀ ਹੈ ਟਾਈਮ ਜੀ। ਅੱਛਾ 2000 ਜਿਵੇਂ ਦੀਆਂ ਤੁਸੀਂ ਗੱਲਾਂ ਕਰਦੇ ਪਏ ਜੋ ਜਿਵੇਂ ਨੇੜੇ ਹੀ ਹੈ। ਸਰ ਯੂਰੀਆ ਦਾ ਰੇਟ ਹੈ 2500 ਰੁਪਈਆ, ਨਾਲ ਬਾਕੀ ਖਾਦਾਂ ਜਿਹੜੀਆਂ ਛੋਟੀਆਂ ਮੋਟੀਆਂ ਅਸੀਂ ਪਾਉਂਦੇ ਹਾਂ। ਅੱਗੇ ਸਾਡੀ ਮਸ਼ੀਨਰੀ ਆ ਗਈ। ਉਸ ਟਾਈਮ ਰੂਸੀ ਟਰੈਕਟਰ 510 ਜਿਹੜਾ ਹੈ ਇਹ 45 ਤੋਂ 47 ਲੱਖ ਦਾ, 385 ਜਿਹੜਾ ਕਬਾੜ ਹੈ। ਇੱਕ ਤਾਂ ਸਾਡੇ ਕੋਲ ਮਸ਼ੀਨਰੀਆਂ ਦੀ ਅਗਰ ਗੱਲ ਹੁੰਦੀ ਤਾਂ ਮੈਂ ਉਹਦੇ ਤੇ ਦੱਸਦਾ ਵੀ ਸਾਨੂੰ ਲੁੱਟ ਕੌਣ ਕੌਣ ਰਿਹਾ ਹੈ। ਮੁੱਦਾ ਕਿਸਾਨੀ ਹੈ ਤੇ ਟਾਈਮ ਵੀ ਥੋੜਾ ਹੈ। 85 ਉਸ ਟਾਈਮ ਆਈ 22 ਤੋਂ 25 ਲੱਖ ਦਾ, 2 ਸਾਲ ਉੱਤੇ ਆ ਗਏ। ਉਸ ਟਾਈਮ ਕਣਕ ਦਾ ਰੇਟ ਹੈ 3900 ਰੁਪਈਆ।
2 ਸਾਲ ਲੱਗੇ ਆਏ, ਹੁਣ ਚਾਹੀਦਾ ਤੇ ਇਹ ਹੈ ਵੀ ਬੈਗ ਗੇਰ ਅਗਨ ਲੱਗਦਾ, ਸਾਡਾ ਉਹਨਾਂ ਬੈਗ ਗੇਰ ਲੱਖ ਛੱਡ ਦਿੱਤਾ ਹੈ। ਉਹ ਰੂਸੀ ਟਰੈਕਟਰ 70 ਲੱਖ ਦਾ ਹੈ, 85 ਟਰੈਕਟਰ ਸਾਰੇ ਕਿਸਾਨ ਤੁਸੀਂ ਲੈਂਦੇ ਹੋ, ਸਾਡੀਆਂ ਜ਼ਰੂਰਤਾਂ ਨੇ, ਉਹ 38 ਤੋਂ 40 ਲੱਖ ਦਾ ਹੋ ਗਿਆ। ਤੇ ਡੀਏਪੀ 15,000 ਦੀ, ਯੂਰੀਆ 2500 ਦੀ ਟੂਰੀ ਤੇ 4500 ਤੇ ਟੁਰ ਗਈ। ਹੁਣ ਸਾਡੀ ਕਣਕ ਦਾ ਰੇਟ ਕੀ ਹੋਣਾ ਚਾਹੀਦਾ ਜੀ? ਉਹ ਘੱਟ ਤੋਂ ਘੱਟ 5000 ਦੀ ਹੋਣਾ ਚਾਹੀਦਾ ਜੀ। ਕੁਝ ਬੰਦੇ ਆਂਦੇ ਨੇ ਵੀ ਕਿਸਾਨ ਜਿਹੜਾ ਨਾ ਇਹ ਲੁੱਟ ਲੈਂਦਾ ਹੈ। ਉਹ ਯਾਰ ਖੁਦਾ ਦਾ ਵਾਸਤਾ ਹੈ, ਅਸੀਂ ਮਾਫੀਆ ਨਹੀਂ ਜੀ, ਅਸੀਂ ਤੇ ਮੁਫਤੀ ਦੇਣ ਨੂੰ ਤਿਆਰ ਹਾਂ ਕਣਕ। ਸਾਡੇ ਕੋਲ ਨਵੇਂ ਸਹੀ, ਸਾਨੂੰ ਥੋੜੀ ਜੀ ਸਬਸਿਡੀ ਦਿਓ, ਮੈਂ ਕਸਮ ਰੱਬ ਦੀ 1600 ਤੋਂ ਮਣ ਲੈ ਲਓ, ਸਾਨੂੰ ਦਿਓ ਇੰਡੀਆ ਦੇ ਰੇਟ ਤੇ ਡੀਏਪੀ। ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਤੁਹਾਡਾ ਸਾਰੇ ਲੋਕਾਂ ਦਾ ਕੀਮਤੀ ਵਕਤ ਲਈਏ ਔਰ ਉਸ ਤੋਂ ਬਾਅਦ ਅੱਲਾ ਦੇ ਸਪੁਰਦ ਅਸੀਂ ਕੁਛ ਨਤੀਜਾ ਵੀ ਕੱਢਣਾ। ਹਮੇਸ਼ਾ ਅਸੀਂ ਹਕੂਮਤਾਂ ਤੇ ਤਨਕੀਦ ਕਰੀਏ, ਹਕੂਮਤ ਇੱਕ ਆਏਗੀ, ਦੂਜੀ ਆਏਗੀ, ਤੀਜੀ ਆਏਗੀ, ਚੌਥੀ ਆਏਗੀ। ਸ਼ਿਕਾਰੀ ਦਾ ਕੰਮ ਸ਼ਿਕਾਰ ਖੇਡਣਾ ਹੈ, ਸ਼ਿਕਾਰ ਦਾ ਕੰਮ ਹੈ ਬਚਣਾ, ਉਹਨੇ ਖੇਡਣਾ ਹੈ, ਤੁਹਾਡਾ ਕੰਮ ਨਹੀਂ। ਤੁਸੀਂ ਉਹਨੂੰ ਕਹੋ ਸ਼ਿਕਾਰ ਨਾ ਖੇਡ, ਤੀਰਾਂ ਅੱਗੇ ਖਲੋ ਕੇ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਤੀਰ ਨਾ ਚਲਾਈ, ਤੀਰ ਨਾ ਚਲਾਈ, ਉਹਨੇ ਤੀਰ ਹੀ ਚਲਾਉਣਾ, ਉਹਦਾ ਉਹੀ ਕੰਮ ਹੈ, ਠੀਕ ਹੈ ਨਾ। ਹੁਣ ਸਾਨੂੰ ਕਿਹਨੇ ਰੋਕਿਆ ਕਿ ਅਸੀਂ ਉਹ ਆਟਾ ਪੈਕ ਆਪ ਨਾ ਕਰਕੇ ਵੇਚੀਏ? ਸਵਾਲ ਇਹ ਵੇ, ਸਾਨੂੰ ਕਿਸੇ ਨੇ ਰੋਕਿਆ, ਸਾਨੂੰ ਕਿਸੇ ਨੇ ਰੋਕਿਆ। ਉਹ ਆਟਾ ਜੇ ਪੈਕ ਕਰਕੇ ਵੇਚਣ ਵਾਲੇ ਨੂੰ ਵੀ ਤੁਸੀਂ ਵੇਖੋਗੇ ਨਾ, ਉਹ ਤੁਹਾਡਾ ਹੀ ਸੱਜਾ ਖੱਬਾ ਭਰਾ ਹੀ ਹੋਏਗਾ। ਉਹਨੇ ਗੱਡੀ ਨਹੀਂ ਹੈ, ਉਹਨੇ ਵੇਚੀ ਹੈ, ਉਹ ਤੁਹਾਡੇ ਨਾਲੋਂ ਮੇਰੇ ਨਾਲੋਂ ਚੰਗਾ ਹੈ। ਔਰ ਉਹਦੀ ਵਜ੍ਹਾ ਕੀ ਹੈ ਮੈਂ ਤੁਹਾਨੂੰ ਦੱਸਣਾ। ਉਹਦੀ ਵਜ੍ਹਾ ਹੈ ਕਿ ਪਾਕਿਸਤਾਨ ਦਾ ਕਾਨੂੰਨ ਜਿਹੜਾ ਹੈ ਉਹ ਪ੍ਰਾਈਸ ਜਿਹੜੀ ਰੈਗੂਲੇਸ਼ਨਾਂ ਨੇ ਉਹ ਓਪਨ ਚੀਜ਼ਾਂ ਦੇ ਉੱਤੇ ਨੇ, ਬ੍ਰਾਂਡਸ ਦੇ ਉੱਤੇ ਨਹੀਂ ਨੇ। ਤੁਸੀਂ ਅੱਜ ABC ਨਾ ਰੱਖੋ, ਮੈਂ ਦੁੱਧ ਬੜਾ ਅਰਸਾ ਵੇਚਿਆ, ਮਾਰਕੀਟ 100 ਤੋਂ ਉੱਤੇ ਵੇਚਣ ਨਹੀਂ ਸੀ ਦਿੰਦੇ, ਅਸੀਂ ABC ਨਾ ਰੱਖਿਆ ਸੀ, ਅਸੀਂ 250 ਨੂੰ ਵੇਚਦੇ ਰਹੇ। ਕੋਈ ਬੰਦਾ ਨਹੀਂ ਤੁਹਾਨੂੰ ਪੁੱਛ ਸਕਦਾ। ਜਦੋਂ ਤੁਸੀਂ ਬ੍ਰਾਂਡ ਬਣਾਓਗੇ, ਮੈਂ ਸਾਰਿਆਂ ਨੂੰ ਪੈਗਾਮ ਦੇਣਾ ਚਾਹੁੰਦਾ, ਕਿਸਾਨਾਂ ਨੂੰ, ਯੂਥ, ਆਬਦ ਗਿਰ ਸਾਹਿਬ ਵੱਲੋਂ ਮੈਂ ਆਵਾਂਗਾ, ਯੂਥ ਨੂੰ ਇਹ ਪੈਗਾਮ ਹੈ ਕਿ ਭਾਈ ਬ੍ਰਾਂਡਿੰਗ ਲਿਆਓ। ਔਰ ਐਜੂਕੇਸ਼ਨ ਜਿਹੜੀ ਹੈ ਉਹ, ਮੈਂ ਵਿਰਕ ਸਾਹਿਬ ਨਾਲ ਵੈਸੇ ਆਇਆ ਤੇ ਬੜਾ ਮਸਲਾ ਇਹਨਾਂ ਨਾਲ ਪੰਗਾ ਲੈ ਲੈਣਾ ਛੋਟੀ ਗੱਲ ਨਹੀਂ ਹੈ, ਲੇਕਿਨ ਮੈਂ ਲੈਣ ਲੱਗਾ ਬੱਚਾ ਤੁਹਾਡਾ ਭਾਈ ਆ। ਮੇਰੀ ਗੱਲ ਸੁਣੋ, ਐਜੂਕੇਸ਼ਨ ਉਸ ਵਕਤ ਕੰਮ ਦਿੰਦੀ ਜਦੋਂ ਤੁਹਾਡੇ ਤੇ ਪੂਰੀ ਦੁਨੀਆ ਦੀਆਂ ਮੰਡੀਆਂ ਖੁੱਲ ਜਾਂਦੀਆਂ, ਪੂਰੀ ਦੁਨੀਆ ਦੀਆਂ ਮੰਡੀਆਂ ਖੁੱਲ ਜਾਂਦੀਆਂ। ਇਹ ਤੇ ਮੇਰੀ ਨਾ ਰਿਕੁਐਸਟ ਦੇ ਉੱਤੇ ਕੋਈ ਦੋਸਤ ਆਏ ਨੇ, ਇੱਕ ਇਮਰਾਨ ਸਾਹਿਬ ਨੇ ਮਿਸਲ ਸਿਆਲਕੋਟ ਤੋਂ ਤਸ਼ਰੀਫ ਲਿਆਏ ਨੇ, ਈ-ਕਾਮਰਸ ਦੇ ਨਾਲ 6ਵਾਂ ਪ੍ਰਾਈਜ਼ ਜਿੱਤਿਆ ਕੈਲ ਦੇ ਵਿੱਚ, ਸਾਡੇ ਹੀ ਬੱਚੇ ਨੇ। ਮੇਰਾ ਆਪਣਾ ਛੋਟਾ ਭਾਈ ਹੈ ਰਾਇਮ ਨਦੀਮ ਖਾਲਦ, ਉਹ ਆਪਣਾ ਸੌਫਟਵੇਅਰ ਦੀ ਦੁਨੀਆ ਦੇ ਵਿੱਚ ਉਹਦਾ ਬੜਾ ਨਾਂ ਹੈ। ਆਬਦ ਗਿੱਲ ਸਾਹਿਬ ਨੇ ਮੇਰੇ ਪਿੰਡ ਦੇ ਨੇ, ਠੀਕ ਹੈ। ਇਹਨਾਂ ਨੇ ਮਤਲਬ ਇਹਨਾਂ ਦੇ ਬਜ਼ੁਰਗਾਂ ਨੇ 3 ਕਿੱਲੇ ਆਪਣੀ ਪੈਲੀ ਵੇਚ ਕੇ ਤੇ ਇਹਨਾਂ ਨੂੰ ਪੜਾਇਆ। ਅੱਜ ਸਾਰੇ ਮਾਸ਼ਾਅੱਲਾ ਕਿਤੇ ਦੇ ਕਿਤੇ ਨੇ। ਐਜੂਕੇਸ਼ਨ ਹੈ, ਜਿਹੜੇ ਇਹਨਾਂ ਦੇ ਪਤਰੇਰ ਮਸੇਰ ਮੁਲੇਰ ਨੇ ਸਾਰੇ ਉੱਥੇ ਹੀ ਬੈਠੇ ਨੇ, ਚੀਜ਼ਾਂ ਨਹੀਂ ਬਦਲੀਆਂ। ਸਮੀ ਇੱਥੇ ਬੈਠਾ ਮੇਰਾ ਕਜ਼ਨ ਹੈ, ਬਾਕੀ ਲੋਕ ਨੇ, ਕਾਸਮ ਕਾਜ਼ੀ ਬੈਠਾ, ਇਹ ਸਾਰੇ ਉਹ ਲੋਕ ਨੇ ਜਿਹੜੇ ਤਾਲੀਮ ਦੀ ਵਜ੍ਹਾ ਤੋਂ ਸਾਡੇ ਨਾਲੋਂ ਬਹੁਤ ਅੱਗੇ ਚਲੇ ਗਏ। ਇਸ ਵਜ੍ਹਾ ਤੋਂ ਅਸੀਂ ਤਾਲੀਮ ਨੂੰ ਇਸ ਫੈਕਟਰ ਤੋਂ ਅਲੱਗਾ ਨਹੀਂ ਕਰ ਸਕਦੇ। ਇਸ ਤੋਂ ਬਾਅਦ ਕੁਝ ਪੰਜਾਬੀ ਪਰਫਾਰਮੈਂਸਿਸ ਹੋਈਆਂ ਤੇ ਮਹਿਮਾਨਾਂ ਨੂੰ ਸ਼ੀਲਡਸ ਤੇ ਤੋਹਫ਼ੇ ਨਵਾਜ਼ਿਆ ਗਿਆ। ਸਫਰਨੋਸ਼ ਪੰਜਾਬੀ ਦੀ ਟੀਮ ਨੂੰ ਵੀ ਪੰਜਾਬ ਤੇ ਪੰਜਾਬੀ ਲਈ ਕੀਤੀਆਂ ਗਈਆਂ ਚੰਗੀਆਂ ਖਿਦਮਤਾਂ ਦੀ ਵਜ੍ਹਾ ਤੋਂ ਆਜ਼ਾਦੀ ਸ਼ੀਲਡ ਤੋਂ ਨਵਾਜ਼ਿਆ ਗਿਆ। ਇਸ ਕਾਨਫਰੰਸ ਵਿੱਚ ਪੂਰੀ ਦੁਨੀਆ ਤੋਂ ਆਏ ਪੰਜਾਬੀਆਂ ਨੇ ਰਿਆਸਤ ਕੀਤੀ ਤੇ 7 ਸਮੁੰਦਰੋਂ ਪਾਰ ਤੋਂ ਤੇ ਪਾਕਿਸਤਾਨ ਤੋਂ ਮੌਜੂਦ ਸਰਦਾਰਾਂ ਨੇ ਰਲ ਕੇ ਇੱਕ ਐਕਟ ਵੀ ਪੇਸ਼ ਕੀਤਾ। ਲੋ ਜੀ, ਸ਼ਾਮਾਂ ਪੈ ਗਈਆਂ ਜੇ ਤੇ ਹੁਣ ਸੱਜਣ ਲੱਗਾ ਹੈ ਪੰਜਾਬ ਦਾ ਅਸਲੀ ਮੇਲਾ, ਯਾਨੀ ਕਿ ਜਿੰਦੇ ਵਿੱਚ ਢੋਲ ਢਮੱਕਾ, ਗੀਤ, ਨਾਚ ਤੇ ਭੰਗੜੇ ਹੋਣਗੇ। ਜੇ ਤੁਸੀਂ ਸਾਡੀ ਵੀਡੀਓ ਇੱਥੋਂ ਤੱਕ ਵੇਖ ਚੁੱਕੇ ਹੋ ਤੇ ਜੇ ਤੁਸੀਂ ਸਮਝਦੇ ਪਏ ਹੋ ਕਿ ਸਾਡੇ ਚੈਨਲ ਦੇ ਰਾਹੀਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸਕਾਫਤ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਤੇ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਆਪਣੇ ਹੋਰ ਵੀ ਸੰਗੀਆਂ ਸਾਥੀਆਂ ਨੂੰ ਸ਼ੇਅਰ ਕਰੋ ਤਾਂ ਕਿ ਅਸੀਂ ਇਸ ਕੰਮ ਨੂੰ ਬਿਹਤਰ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾ ਸਕੀਏ। ਇਸੇ ਤਰ੍ਹਾਂ ਦੀਆਂ ਮਜ਼ੀਦ ਵੀਡੀਓ ਲੈ ਕੇ ਅਸੀਂ ਹੋਰ ਵੀ ਆ ਰਹੇ ਹਾਂ। ਇਨਸ਼ਾਅੱਲਾ ਮਿਲਨੇ ਆ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਰੱਬ ਰੱਖਾ। ਅੱਛਾ ਜੀ, ਅੱਜ ਅਸੀਂ ਤੀਸਰੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਵਿੱਚ ਅਸੀਂ ਹਾਜ਼ਰ ਹੋਏ ਹਾਂ ਤੇ ਅੱਜ ਇਹਨੂੰ ਖਤਮ ਹੋਣ 'ਚ ਚੰਦ ਘੰਟੇ ਰਹਿ ਗਏ ਨੇ ਤੇ ਅੱਜ ਅਸੀਂ ਇਹਦਾ ਅਵਾਰਡ ਲੱਭਿਆ ਸਫਰਨੋਸ਼ ਪੰਜਾਬੀ ਦੀ ਟੀਮ ਨੂੰ। ਇਹਨਾਂ ਨੂੰ ਅਵਾਰਡ ਇਸ ਤੋਂ ਲੱਭਿਆ ਕਿ ਇਹਨਾਂ ਨੇ ਬੜੀ ਜੀ ਮਿਹਨਤ ਕੀਤੀ ਹੈ ਤੇ ਅਸੀਂ ਇਹਨਾਂ ਨੂੰ ਬੜੀ ਜੀ ਮੁਬਾਰਕਬਾਦ ਦਿੰਦੇ ਹਾਂ ਕਿ ਮਜ਼ੀਦ ਇਹ ਮਿਹਨਤ ਕਰਨ ਔਰ ਆਇੰਦਾ ਆਉਣ ਵਾਲੀਆਂ ਜਿਹੜੀਆਂ ਨੇ ਕਾਨਫਰੰਸਾਂ ਨੂੰ ਮਜ਼ੀਦ ਜਿਹੜਾ ਨਾ ਕਾਮਯਾਬ ਕਰਨ। ਬਹੁਤ ਸ਼ੁਕਰੀਆ। ਪੰਜਾਬੀ ਆ ਗਈ ਹੈ।